दो बेनतियां ने ये ध्यान नाल सुननियां ने। ਜਿਹੜੇ ਲਾਈਵ ਸੁਣਦੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਭਲਾ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ। ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ, ਸਭ ਨੂੰ ਪਤਾ ਹੈ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਉਹ ਐਂਬੂਲੈਂਸ ਬਣਨੀ ਹੈ। ਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਤੇ ਚਾਹੀਦੀ ਵੀ ਜਲਦੀ ਹੈ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ। ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ। ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਆ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ, ਉਹਦੇ ਰੋਗ ਤੋਂ ਜਲਦੀ ਇਲਾਜ ਲਈ ਆਪਣੀ ਜਗ੍ਹਾ ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਤੇ ਇੱਕ ਤੁਹਾਨੂੰ ਪਤਾ ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਉਹ ਗੱਡੀ ਹੁਣ ਕਾਫੀ ਬਿਰਧ ਹੋ ਗਈ, ਪੁਰਾਣੀ ਹੋ ਗਈ ਹੈ ਤੇ ਕਾਫੀ ਉਹਦੇ ਤੇ ਖਰਚਾ ਆ ਜਾਂਦਾ ਹੈ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ ਕਦੀ ਕੋਈ ਨੁਕਸ। ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ ਹੈ। ਇਹ ਟੋਟਲ 21-22 ਲੱਖ ਦਾ ਖਰਚਾ ਹੈ ਦੋਵੇਂ ਗੱਡੀਆਂ ਦਾ। ਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ ਤਿਆਰ ਹੋ ਕੇ ਵੱਖ-ਵੱਖ ਥਾਵਾਂ ਤੇ, ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ। ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਦਸਵੰਧ ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨ ਸ਼ਾਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ। QR ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ QR ਕੋਡ ਦੇ ਰਾਹੀਂ ਤੁਸੀਂ ਇਹ ਟਰਸਟ ਨੂੰ ਸੇਵਾ ਭੇਜ ਸਕਦੇ ਹੋ। ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲਦਾ ਹੈ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, ਇੱਕ ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ ਤੇ ਇੱਕ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ। ਤੇ ਉਹ ਵੀ ਸਿੱਧਾ ਭਲਾ ਹੈ, ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ, ਪਿਆਰਿਓ ਇਹ ਗੱਡੀ ਨਾਲ ਹੀ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ ਜਿਹੜੇ ਕਈ ਦਿਨਾਂ ਤੋਂ ਭੁੱਖੇ। ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ? ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜੀ ਵਿਧ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਦੇ ਵਿੱਚ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ ਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ, ਤੇ ਇਹ ਤੁਹਾਡੇ ਘਰਾਂ 'ਚ ਕਮੀਆਂ ਨਹੀਂ ਰਹਿਣੀਆਂ। ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪੋ ਆਪਣੀਆਂ ਜੋ ਸੇਵਾਵਾਂ ਪਾ ਕੇ, ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਦਿੱਲੀ ਔਰ ਗੁੜਗਾਉਂ ਦੀਆਂ ਸੰਗਤਾਂ ਇਹ ਧਿਆਨ ਨਾਲ ਬੇਨਤੀ ਨੂੰ ਸੁਣਨ। 22 ਜੂਨ ਰਾਤੀ 8:30 ਤੋਂ 10 ਵਜੇ ਤੱਕ ਸ਼ਿਵ ਮਾਡਰਨ ਸਕੂਲ ਦੇ ਸਾਹਮਣੇ ਗੁਰਦੁਆਰਾ ਮਾਈ ਭਾਗ ਸੁਦੀ ਜੀ, ਸੰਤਗੜ੍ਹ, ਨਵੀਂ ਦਿੱਲੀ। ਔਰ 23 ਤਰੀਕ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 22, ਗੁੜਗਾਉਂ ਵਿਖੇ ਦਾਸ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਰੋਜ਼ ਕੀਰਤਨ ਸੁਣਦੇ ਹੋ, ਤੇ ਮੈਂ ਸਭ ਨੂੰ ਬੇਨਤੀ ਕਰਦਾ, ਪਰਿਵਾਰਾਂ ਸਮੇਤ, ਸੰਗਤਾਂ ਸਮੇਤ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਸਮਾਗਮਾਂ ਦੇ ਵਿੱਚ ਦਰਸ਼ਨ ਦਿਓ।
और गुरु पिता जी ਦੀਆਂ खुशियां प्राप्त करो। और इस सुनेहे ਨੂੰ ਅੱਗੇ ਤੋਂ ਅੱਗੇ शेयर जरूर करियो जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। धन गुरु रामदास जी, धन बाबा दीप सिंह जी। सत संगत जी, गुरु रामदास जी दे, बाबा दीप सिंह जी दे सारे संगत रूपी परिवारक मैंबरां नूं पता है हर महीने की 27 तरीक नूं असी बाबा दीप सिंह जी दे आगमन दिन के संबंध दे विच दाता बंदी छोड़ पब्लिक स्कूल बाबा दीप सिंह चैरिटेबल ट्रस्ट राम तीरथ रोड श्री अमृतसर साहिब विखे चुपहरा जप तप समागम करते हैं। इस वारी भी ये चुपहरा जप तप समागम 27 तरीक नूं सवेरे 10 बजे तो शाम नूं 4 बजे तक हो रहा है। मेरी सारे परिवारक मैंबरां दे चरनां विच बेनती है 10 20 नूं नाल लैके, क्योंकि ये सब नूं पता है कि बाबा दीप सिंह जी प्रतख रूप च बैठते ने, हरेक दियां झोलियां भरते ने, हरेक दी अरदास नूं सुणदे नहीं मनदे ने। किन्ने ही परिवारक मैंबर ने जिन्हां दियां झोलियां बाबा दीप सिंह जी ने चुपहरा जप तप समागम के दौरान भरियां ने। ते सब नूं मैं बेनती करदा 10 20 नूं नाल लैके आप जियां ने इस चुपहरा जप तप समागम दे विच आके हाजरियां भरनियां। और जिहड़ियां संगतां तरन तारण साहिब वालों आउण वालियां ने जां अमृतसर शहर तो आउण वालियां ने, उधरले पिंडां तो आउण वालियां ने, उन्हां दे चरनां विच बेनती 27 तरीक नूं सवेरे 8:30 बजे बीबी कौलां जी भलाई केंद्र तरन तारण रोड श्री अमृतसर साहिब तो तुहाडे राम तीरथ रोड विखे आउण लई बसां दा गड्डियां दा प्रबंध कीता गया। ये गड्डियां तुहानूं राम तीरथ रोड लै भी आउणगीਆਂ और वापसी छड्ड भी देणगीਆਂ। ये मैसेज नूं वध तो वध शेयर करो, भुलिओ ना। 27 तरीक नूं वहीरां घੱਤ के बाबा दीप सिंह साहब कोलों झोलियां भरवाउण वास्ते सारे परिवारक मैंबरां ने जो 10 बजे तो पहले, ये नहीं कि 10 बजे चुपहरा हुंदा तुसीं 11 कोई आवे कोई 12 नहीं, फिर झोलियां इदां प्यारिओ पूरियां नहीं भरदियां। पूरे चुपहरे विच हाजरियां भरनियां। 9:30 बजे ठीक तुसीं राम तीरथ रोड पहुँच जाना, प्रशादा पानी छक के 10 बजे चौंकड़े मार के बह जाना और वेखिओ किवें बाबा दीप सिंह जी तुहाडे ते बख्शिशां दे खाते खोलणगे। ये मेरी बेनती, ये मैसेज नूं वध तो वध अगे तो अगे शेयर कर दिओ तां जो होर संगत लाभ लै सके। ये सारा समागम साडे YouTube चैनल भाई अमनदीप सिंह जी ऑफिशियल चैनल दे उत्ते लाइव भी दिखाया जाएगा। वाहिगुरू जी का खालसा, वाहिगुरू जी की फतेह। गुर को हवारिया जिन घर की घर कथा सुनाई, तिस गुर को सत बनिहारणे जिन घर सेवा पढ़त बनाई। तिस गुर को सत बनिहारणे जिन घर सेवा पढ़त बनाई। सो सतगुर प्यारा मेरे नाल है, सो सतगुर प्यारा मेरे नाल है। बोलो सो सतगुर प्यारा मेरे नाल है। गज के बोलो सो सतगुर प्यारा मेरे नाल है। गुरु रामदास जी, गुरु रामदास जी, गुरु रामदास जी, गुरु रामदास जी। सो सतगुर प्यारा ओ मेरे नाल है। बोलो सो सतगुर प्यारा मेरे नाल है। चतर चक्र मरती चतर चक्र भुगते सोयम सो मंग सर्वदा सर्व जुगते दुकार मरणासी नयानंद स्वरूप सदा अंग संगे अपंग विभुने। सो सतगुर प्यारा मेरे नाल है। बोलो सो सतगुर प्यारा मेरे नाल है। एथे ओथे रखवाला, एथे ओथे रखवाला। बोलो एथे ओथे रखवाला। गुरु रामदास जी, गुरु
ओथे रखवाला ऐथे ओथे रखवाला प्रभ सतगुर दीन दयाला प्रभ सतगुर दीन दयाला प्रभ सतगुर दीन दयाला प्रभ सतगुर दीन दयाला सो सतगुर प्यारा मेरा नाल है सो सतगुर प्यारा मेरे नाल है जिथे किथे मैनू ले छड़ाई 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 तिस गुर को सावास है जिन हर सोची पाई नानक गुर विटो मारिया जिन हर नाम दिया मेरे मन की आस पुराई तिस गुर को सावास है भूले मार्ग जिने बताया ऐसा गुर वड पागी पाए जी गौर वड पागी गौर वड पागी गौर वड पागी पाया ऐसा गुर वड पागी पाया गुरु वड पागी पाया ऐसा गुरु वड पागी पाया भूले को गुरु मार्ग पाया अवर त्याग हर भगति लाया जन्म मरण की तास मिटाई जी गुरपुरे की बेंत वटाई जी गुर वड पागी पाया ऐसा गुर वड पागी पाया गुरु वड पागी पाया ऐसा गुरु वड पागी पाया अगे क्या जाना ना है मैं भूले तू समझाए भूले मार्ग जो दसे तिस कहला को पाए गुर बिन दाता को नहीं कीमत कहन ना जाए गुर वड पागी पाया ऐसा गुर वड पागी पाया गुरु वड पागी पाया ऐसा गुरु वड पागी पाया भूले सिख गुरु समझाए भूले सिख गुरु समझाए उजड़ जाते मार्ग पाए तिस गुर सेव सदा दिन राती दुख भंजन संग सखा ताखे जी गौर वड पागी पाया ऐसा गुर वड पागी पाया गुरु वड पागी पाया ऐसा गुरु वड पागी पाया गुरपुरा भेटे वड पागी आठ पहर प्रभ जापे आद जुगाती सेवक स्वामी भगता नाम अथारे गुर वड पागी पाया ऐसा गुर वड पागी पाया गुरु वड पागी पाया ऐसा गुरु वड पागी पाया धन गुरु रामदास जी धन गुरु रामदास जी धन गुरु रामदास जी धन गुरु रामदास जी करोगे कृपा जिथे जिथे बैठे हो चौंकड़े मार लो आओ सुरती नाल चलीए हरमंदिर साहब जदों गुरु रामदास सवेरे आउंदे आ ना गुरु ग्रंथ साहिब दा रूप धारण करके गुरु ग्रंथ साहिब दे रूप च जदों गुरु रामदास बापू जी आउंदे सारा दिन बख्शिशां वंडण वास्ते आसन ते बहना ते बड़ी प्यारी मिठी आवाज उस दर तो आउंदी है कन्नां च गूंजदी है आओ सुरती दे नाल लाइए हाजरियां सतनाम श्री वागे गुरु साहिब जी
ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ 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 ਜੀ ऐसा
ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਸ਼ੁਕਰਾਨਾ ਕਰੀਏ ਹਰ ਵੇਲੇ ਕਿ ਸਾਨੂੰ ਸਤਿਗੁਰਾਂ ਵਰਗਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵਰਗਾ ਬਾਪੂ ਮਿਲਿਆ, ਗੁਰੂ ਮਿਲਿਆ। ਸਾਨੂੰ ਬਾਬਾ ਦੀਪ ਸਿੰਘ ਵਰਗੇ ਮਹਾਂਪੁਰਖਾਂ ਦੀ, ਸ਼ਹੀਦ ਸਿੰਘਾਂ ਦੀ, ਜਿਹੜੇ ਆਪ ਹੀ ਰੱਬ ਰੂਪ ਨੇ, ਉਹਨਾਂ ਦੀ ਸੰਗਤ ਮਿਲੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਸ਼ੁਕਰ ਹੈ ਜੋ ਕਿਰਪਾ ਕੀਤੀ ਤੁਸੀਂ। ਔਰ ਮੈਂ ਕਈ ਵਾਰੀ ਹੈਰਾਨ ਹੁੰਨਾ, ਗੁਰੂ ਦੀਆਂ ਵਡਿਆਈਆਂ ਅਗਾਧ ਬੋਧ ਨੇ, ਗੁਰੂ ਦੀਆਂ ਵਡਿਆਈਆਂ। ਮੈਂ ਕਈ ਵਾਰੀ ਇਹ ਬਚਨ ਕਰਦਾ, ਅਸੀਂ ਤੁਸੀਂ ਕੀ ਕਿੱਡੀ ਵੱਡੀ ਸ੍ਰਿਸ਼ਟੀ ਹੈ। 84 ਲੱਖ ਜੂਨ ਹੈ, ਇੱਕ ਇੱਕ ਜੂਨ ਦੇ ਵਿੱਚ ਕਰੋੜਾਂ ਕਰੋੜਾਂ ਪ੍ਰਾਣੀ ਨੇ, ਕਰੋੜਾਂ ਕਰੋੜਾਂ। ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਸਰੀਰ ਦੇ ਉੱਤੇ ਕਰੋੜਾਂ ਕਰੋੜਾਂ ਰੋਮ ਨੇ। ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਰੋਮ ਦੇ ਉੱਤੇ ਕਰੋੜਾਂ ਕਰੋੜਾਂ ਜੀਭਾਂ ਲੱਗ ਜਾਣ ਤੇ ਇੱਕ ਇੱਕ ਪ੍ਰਾਣੀ ਕਰੋੜਾਂ ਕਰੋੜਾਂ ਜਨਮ ਧਾਰਨ ਕਰਕੇ ਵੀ ਗੁਰੂ ਦੀਆਂ ਵਡਿਆਈਆਂ ਕਰਨ ਲੱਗ ਪਵੇ, ਅੰਤ ਤਾਂ ਵੀ ਨਹੀਂ ਕੋਈ ਪਾ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੱਥੋਂ ਤੱਕ ਵੀ ਪਹੁੰਚੇਗਾ ਉੱਥੇ ਪਹੁੰਚ ਕੇ ਵੀ ਅੰਤ ਨਹੀਂ ਪਾਏਗਾ, ਕਹੇਗਾ ਗੁਰੂ ਰਾਮਦਾਸ ਤੂੰ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ, ਅੰਤ ਹੈ ਹੀ ਕੋਈ ਨਹੀਂ। ਹਾਂ, ਗੁਰੂ ਦੀ ਵਡਿਆਈ ਕਰਨ ਦਾ ਲਾਭ ਬੜਾ ਹੁੰਦਾ ਹੈ। ਇੱਕ ਤੇ ਗੁਰੂ ਜੀ ਦੀ ਨੇੜਤਾ ਮਿਲ ਜਾਂਦੀ, ਦੂਜਾ ਮਨ ਦੇ ਉੱਤੋਂ ਪਾਪਾਂ ਦੀ ਤਹਿ ਹੌਲੀ ਹੋ ਜਾਂਦੀ ਹੈ, ਤੀਸਰਾ ਦਿਨੇ ਰਾਤ ਜਿਹਦੀਆਂ ਵਡਿਆਈਆਂ ਕਰੀਏ ਉਹਦੇ ਗੁਣ ਅੰਦਰ ਆਉਣ ਲੱਗ ਪੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ, ਪਰ ਅੰਤ ਕੋਈ ਨਹੀਂ ਪਾ ਸਕਦਾ, ਅੰਤ ਨਹੀਂ। ਇੱਕ ਮੈਂ ਤੁਹਾਨੂੰ ਜ਼ਿਕਰ ਸੁਣਾਵਾਂ, ਗੁਰੂ ਤੇ ਗੁਰੂ, ਗੁਰੂ ਦੇ ਸਿੱਖੀ ਨਹੀਂ ਮਾਣ, ਗੁਰੂ ਦੀ ਵਡਿਆਈ ਪਰੇ ਦੀ ਗੱਲ ਹੈ। ਉਸ ਸਿੱਖ ਦੀ ਵਡਿਆਈ ਦਾ ਕੋਈ ਅੰਤ ਨਹੀਂ ਪਾ ਸਕਦਾ। ਹੁਣ ਬਾਬਾ ਦੀਪ ਸਿੰਘ ਜੀ ਸਿੱਖੀ ਨੇ ਨਾ, ਕਰ ਲੋਗੇ ਵਡਿਆਈ, ਪਾਲੋਗੇ ਅੰਤ। ਵਡਿਆਈ ਕਰ ਸਕਦੇ ਆ, ਅੰਤ ਨਹੀਂ ਪਾ ਸਕਦੇ। ਵਡਿਆਈ ਕਰ ਸਕਦੇ ਆ, ਅੰਤ ਨਹੀਂ ਪਾ ਸਕਦੇ। ਕਿੱਡੇ ਵੱਡੇ ਨੇ ਬਾਬਾ ਦੀਪ ਸਿੰਘ ਜੀ, ਕਿੱਡੇ ਵੱਡੇ ਖਜ਼ਾਨੇ ਨੇ, ਕਿੱਡੇ ਵੱਡੇ ਖਜ਼ਾਨੇ ਕਿ ਲੱਖਾਂ ਕਰੋੜਾਂ ਦੇ ਹਿਸਾਬ ਦੇ ਨਾਲ ਬਾਬਾ ਦੀਪ ਸਿੰਘ ਜੀ ਸੰਗਤਾਂ ਦੀਆਂ ਝੋਲੀਆਂ ਭਰੀ ਜਾ ਰਹੇ, ਭਰੀ ਜਾ ਰਹੇ, ਭਰੀ ਜਾ ਰਹੇ। ਅੰਤ ਹੈ ਹੀ ਕੋਈ ਨਹੀਂ ਹੈ ਜੀ। ਆਖੋ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਇੱਕ ਮੈਂ ਸਿੱਖ ਦੀ ਗੱਲ ਤੁਹਾਨੂੰ ਸੁਣਾਉਣ ਲੱਗਾ, ਸੁਣਿਓ ਤੇ ਇਹ ਗੱਲ ਨੂੰ ਸੁਣ ਕੇ ਗੁਰੂ ਦੀ ਵਡਿਆਈ ਦਾ ਅੰਦਾਜ਼ਾ ਲਾਉਣ ਦਾ ਯਤਨ ਕਰਿਓ। ਫਿਰ ਮੈਂ ਲਫ਼ਜ਼ ਦੁਹਰਾ ਰਿਹਾ, ਅੰਤ ਨਹੀਂ ਕੋਈ ਪਾ ਸਕਦਾ, ਅੰਤ ਨਹੀਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਭਾਈ ਗੜੀਆ ਜੀ ਹੋਏ ਨੇ, ਭਾਈ ਗੜੀਆ ਜੀ। ਉਦਾਂ ਇਹਨਾਂ ਨੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ ਗੁਰੂ ਰਾਮਦਾਸ ਸਾਈਂ ਦੇ ਕੋਲੋਂ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ 'ਚ ਵੀ ਬੜੀ ਸੇਵਾ ਨਿਭਾਈ। ਵਾਰੀ ਜਦੋਂ ਆਈ ਛੇਵੇਂ ਪਾਤਸ਼ਾਹ ਜੀ ਦੀ, ਉਹਨਾਂ ਦੇ ਚਰਨਾਂ 'ਚ ਵੀ ਸੇਵਾ ਨਿਭਾਉਂਦੇ ਨੇ, ਸੇਵਾਦਾਰ ਬਣੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਘਰ ਦੇ ਲਈ ਕਾਰ ਭੇਟਾ ਇਕੱਠੀ ਕਰਦੇ ਸੀ ਤੇ ਸਾਰੀ ਦੀ ਸਾਰੀ ਕਾਰ ਭੇਟਾ ਗੁਰੂ ਦੇ ਚਰਨਾਂ ਵਿੱਚ ਆ ਕੇ ਚੜਾ ਦੇਣੀ। ਬੜਾ ਸਾਦਗੀ ਵਾਲਾ ਜੀਵਨ ਸੀ, ਬੜਾ ਪਿਆਰਾ ਜੀਵਨ ਸੀ, ਬੜਾ ਪਿਆਰਾ ਸਾਦਾ ਜੀਵਨ। ਜਿੰਨੀ ਸੇਵਾ ਆਉਣੀ ਸਾਰੀ ਦੀ ਸਾਰੀ ਕਾਰ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਾ ਦੇਣੀ। ਸੁਣਨ ਵਾਲੀ ਗੱਲ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਜੀ ਦੇ ਸਮੇਂ ਦੂਰ ਦਰੇਡੇ ਤੋਂ ਸੰਗਤਾਂ ਆਉਂਦੀਆਂ ਸੀ ਦਰਸ਼ਨ ਕਰਨ, ਪਰ ਜਿਹੜੀ ਕਸ਼ਮੀਰ ਦੀ ਸੰਗਤ ਸੀ ਨਾ, ਤੁਰਕਾਂ ਦੇ ਭੈ ਤੋਂ ਜਾਂ ਹੋਰ ਰੁਕਾਵਟਾਂ ਕਰਕੇ ਤੁਰਕਾਂ ਦੇ ਜ਼ੋਰ ਤੋਂ ਆ ਨਹੀਂ ਸੀ ਪਾ ਰਹੀ। ਤੇ ਅੱਜ ਬੁਲਾਇਆ ਭਾਈ ਗੜੀਆ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੇ ਇੱਕ ਬਚਨ ਕੀਤਾ, ਕਹਿੰਦੇ ਭਾਈ ਗੜੀਆ ਜੀ ਕਸ਼ਮੀਰ ਜਾਓ, ਸੰਗਤ ਦੇ ਕੋਲੋਂ ਕਾਰ ਭੇਟਾ ਇਕੱਠੀ ਕਰਕੇ ਲਿਆਓ। ਇੱਥੇ ਮੇਰੀ ਇੱਕ ਬੇਨਤੀ ਧਿਆਨ ਨਾਲ ਸੁਣਿਆ, ਕਦੀ ਵੀ ਆਪਣੇ ਮਾਈਂਡ ਦੇ ਵਿੱਚ ਹਲਕਾ ਫੁਰਨਾ ਨਹੀਂ ਬਣਾਉਣਾ ਕਿ ਗੁਰੂ ਪਿਤਾ ਜੀ ਕਾਰ ਭੇਟਾ ਕਿਉਂ ਇਕੱਠੀ ਕਰਵਾ ਰਹੇ, ਕਿ ਸੰਗਤਾਂ ਜੇ ਦਸਵੰਧ ਨਹੀਂ ਦੇਣਗੀਆਂ ਗੁਰੂ ਦਾ ਕੰਮ ਰੁਕ ਜਾਏਗਾ। ਨਹੀਂ, ਕਦੀ ਹਲਕਾ ਫੁਰਨਾ ਨਾ ਬਣਾਇਓ। ਅਸਲੀਅਤ ਵਿੱਚ ਗੁਰੂ ਪਿਤਾ ਜੀ ਕਾਰ ਭੇਟਾ ਕਿਉਂ ਮੰਗਵਾਉਂਦੇ ਨੇ ਕਿ ਸੰਗਤਾਂ ਦਾ ਭਲਾ ਹੋ ਜੇ। ਜਦੋਂ ਸੰਗਤ ਗੁਰੂ ਦਾ ਸੁਣਿਆ ਸੁਣ ਕੇ 10ਵਾਂ ਹਿੱਸਾ ਗੁਰੂ ਨਿਮਿਤ ਕੱਢੇਗੀ, ਜਿਹੜੇ 9 ਹਿੱਸੇ ਘਰ ਪਏ ਨੇ ਮਾਇਆ ਦੇ, ਉਹ ਅੰਮ੍ਰਿਤ ਬਣ ਜਾਣਗੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਜਿਹੜੇ ਬਿਮਾਰੀਆਂ ਤੇ ਲੱਗਣੇ ਆ ਨਾ, ਡਾਕਟਰਾਂ ਤੇ ਲੱਗਣੇ ਨੇ, ਕਚਹਿਰੀਆਂ 'ਚ ਲੱਗਣੇ ਨੇ ਪੈਸੇ, ਉਹਨਾਂ ਤੋਂ ਬਚਾਅ ਹੋ ਜਾਏਗਾ। ਬਚਾਅ ਗੁਰੂ ਪਿਤਾ ਜੀ ਭਲਾ ਚਾਹੁੰਦੇ ਨੇ, ਬੜਾ ਕਿ ਇਹਦੇ ਘਰ ਜਿਹੜੇ 9 ਹਿੱਸੇ ਪਏ ਨੇ ਨਾ ਮਾਇਆ ਦੇ, ਉਹ ਵੀ ਅੰਮ੍ਰਿਤ ਬਣ ਜਾਣ, ਇਹਦੇ ਦਿਮਾਗ ਨੂੰ ਜ਼ਹਿਰ ਨਾ ਚੜੇ, ਤਾਂ ਦਸਵੰਧ ਮੰਗਾਉਂਦੇ, ਤਾਂ ਕਾਰ ਭੇਟਾ ਮੰਗਾਉਂਦੇ ਨੇ। ਭਾਈ ਨੰਦ ਲਾਲ ਸਾਹਿਬ ਦੇ ਵੀ ਬਚਨ ਨੇ, ਕਹਿੰਦੇ ਗੋਲਕ ਰਾਖੇ ਨਾਹੇ ਜੋ ਛਲ ਕਾ ਕਰੇ ਵਪਾਰ, ਕਹੇ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ। ਹਾਂਜੀ, ਦਸਵੰਧ ਕੱਢਣਾ ਹੀ ਕੱਢਣਾ, ਕਾਰ ਭੇਟਾ ਦੇ ਲਈ ਆਪਣਾ ਹਿੱਸਾ ਪਾਉਣਾ ਹੀ ਪਾਉਣਾ, ਜੋ ਮਰਜ਼ੀ ਹੋ ਜਾਏ। ਬਾਬਾ ਨੰਦ ਸਿੰਘ ਸਾਹਿਬ ਦਾ ਵੀ ਬਚਨ ਹੈ, ਕਹਿੰਦੇ ਜਦੋਂ ਕੋਠਾ ਪਾਇਆ ਜਾਂਦਾ ਨਾ, ਛੱਤ ਪਾਈ ਜਾਂਦੀ, ਪਰਨਾਲਾ ਜ਼ਰੂਰ ਰੱਖਿਆ ਜਾਂਦਾ। ਕਹਿੰਦੇ ਜੇ ਪਰਨਾਲਾ ਨਾ ਰੱਖੋ ਛੱਤ ਦੇ ਵਿੱਚ, ਉਹ ਸਮਾਂ ਪਾ ਕੇ ਚੋਣ ਲੱਗ ਪੈਂਦੀ ਤੇ ਕੋਠਾ ਡਿੱਗਣ ਦਾ ਵੀ ਖਤਰਾ ਹੋ ਜਾਂਦਾ, ਛੱਤ ਡਿੱਗਣ ਦਾ ਵੀ, ਜਿਹਨੂੰ ਪਰਨਾਲਾ ਨਹੀਂ ਲੱਗਾ। ਜਿੱਥੇ ਪਿਆਰਿਓ ਕਮਾਈ ਦੀ ਛੱਤ ਪਾਉਣੀ, ਉੱਥੇ ਦਸਵੰਧ ਦਾ ਪਰਨਾਲਾ ਵੀ ਲਾਉਣਾ, ਤਾਂ ਕਿਰਪਾ ਵਰਤਦੀ ਹੈ। ਤਾਂ ਗੁਰੂ ਪਿਤਾ ਜੀ ਇਹ ਨਹੀਂ ਕਿ ਸੰਗਤ ਨਾ ਦੇਵੇਗੀ ਤੇ ਗੁਰੂ ਘਰ ਦਾ ਕੰਮ ਰੁਕ ਜਾਣਾ, ਇੱਕ ਨਹੀਂ ਦੇਵੇਗਾ 2 ਹੋਰ ਆ ਜਾਣੇ। ਇਹ ਤੇ ਬਾਬੇ ਦਾ ਖੜਾ ਹੈ, ਇੱਕ ਗਿਆ ਤੇ ਦੂਜਾ ਖੜਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬਾਬੇ ਦਾ ਕੰਮ ਨਹੀਂ ਰੁਕਣਾ, ਨਹੀਂ ਜੇ ਰੁਕਣਾ। ਸੁਣਿਓ ਧਿਆਨ ਨਾਲ। ਤਾਂ ਗੁਰੂ ਪਿਤਾ ਜੀ ਨੇ ਬੁਲਾਇਆ ਭਾਈ ਗੜੀਆ ਜੀ ਨੂੰ, ਕਹਿੰਦੇ ਜਾਓ ਕਸ਼ਮੀਰ ਤੇ ਜਾ ਕੇ ਗੁਰੂ ਘਰ ਦੇ ਲਈ ਕਾਰ ਭੇਟਾ ਇਕੱਠੀ ਕਰਕੇ ਲਿਆਓ। ਬੜੇ ਇਮਾਨਦਾਰ ਸੀ, ਬੜੀ ਕਰਨੀ ਵਾਲੇ ਸੀ, ਬੜੀ ਬੰਦਗੀ ਵਾਲੇ ਸੀ ਭਾਈ ਗੜੀਆ ਜੀ। ਹੁਣ ਜਦੋਂ ਤੁਰਨ ਲੱਗੇ ਨਾ, ਤੇ ਮਹਾਰਾਜ ਕਹਿੰਦੇ ਤੁਸੀਂ ਗੁਜਰਾਤ ਵੱਲੋਂ ਜਾਣਾ, ਅੱਜ ਕੱਲ ਇਹ ਪਾਕਿਸਤਾਨ ਵਿੱਚ ਇਲਾਕਾ, ਉਧਰੋਂ ਦੀ ਜਾਣਾ, ਤੇ ਰਾਹ ਵਿੱਚ ਸਾਡਾ ਪਿਆਰਾ ਸ਼ਾਹ ਦੌਲਾ ਫਕੀਰ, ਉਹਨੂੰ ਮਿਲਦੇ ਹੋਏ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਮਹਾਰਾਜ ਦਾ ਬਚਨ ਮੰਨ ਕੇ ਤੁਰ ਪਏ। ਕਈ ਕਹਿੰਦੇ ਨਾ ਜੀ ਨਾਮ ਕੀ ਹੁੰਦਾ, ਉਹ ਤੂੰ ਗੁਰੂ ਦਾ ਬਚਨ ਮੰਨ ਲੈ, ਉਹ ਨਾਮ ਹੈ। ਇੱਕੋ ਨਾਮ ਹੁਕਮ ਖੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਗੁਰੂ ਨੇ ਜੋ ਤੈਨੂੰ ਹੁਕਮ ਲਾਤਾ, ਕਮਾਈ ਵਾਲਿਆਂ ਨੇ ਜੋ ਤੈਨੂੰ ਹੁਕਮ ਲਾਤਾ, ਤੂੰ ਮੰਨਣਾ ਸ਼ੁਰੂ ਕਰ ਦਿੱਤਾ, ਤੇਰੇ ਲਈ ਨਾਮ ਬਣ ਗਿਆ। ਜੇ ਮਹਾਰਾਜ ਨੇ ਕਿਹਾ ਅੰਮ੍ਰਿਤ ਵੇਲਾ ਸੰਭਾਲ ਤੇ ਸੰਭਾਲਣਾ ਸ਼ੁਰੂ ਕਰ ਦਿੱਤਾ, ਤੇਰੇ ਲਈ ਨਾਮ ਬਣ ਗਿਆ। ਜੇ ਮਹਾਰਾਜ ਨੇ ਕਿਹਾ ਪਰਾਇਆ ਤਨ ਪਰਾਇਆ ਧਨ ਪਰਾਈ ਨਿੰਦਿਆ ਤੂੰ ਬਚ ਕੇ ਰਹਿ, ਤੂੰ ਬਚ ਕੇ ਰਹਿਣਾ ਸ਼ੁਰੂ ਕਰ ਦਿੱਤਾ, ਤੇਰੇ ਲਈ ਨਾਮ ਬਣ ਗਿਆ। ਮਹਾਰਾਜ ਨੇ ਕਿਹਾ ਪਿਆਰਿਆ ਸੱਚੀ ਸੁੱਚੀ ਕਿਰਤ ਕਰੀ, ਕਿਸੇ ਨਾਲ ਧੋਖਾ ਨਾ ਕਰੀ, ਤੂੰ ਬਚਨ ਮੰਨਣਾ ਸ਼ੁਰੂ ਕਰ ਦਿੱਤਾ, ਤੇਰੇ ਲਈ ਨਾਮ ਬਣ ਗਿਆ। ਗੁਰੂ ਦਾ ਬਚਨ ਮੰਨਣਾ ਹੀ ਨਾਮ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਜੋ ਗੁਰੂ ਪਿਤਾ ਨੇ ਕਹਿਤਾ ਬਸ ਉਹ ਨਾਮ ਹੈ। ਨਾਮ ਜੇ ਕਹਿਤਾ ਖਲੋ ਜਾ ਤੇ ਖਲੋਤੇ ਰਹੇ, ਤੇਰੇ ਲਈ ਨਾਮ ਹੈ। ਜੇ ਕਹਿਤਾ ਕਮਾਈ ਵਾਲਿਆਂ ਨੇ ਬਹਿ ਜਾ, ਉਦੋਂ ਤੱਕ ਨਾ ਉੱਠਣਾ ਜਦ ਤੱਕ ਅਗਲਾ ਆਦੇਸ਼ ਨਹੀਂ ਹੋਇਆ, ਤੇਰੇ ਲਈ ਨਾਮ ਹੈ। ਜੇ ਤੈਨੂੰ ਕਿਹਾ ਤੇਰੀ ਆਹ ਡਿਊਟੀ ਹੈ, ਤੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣੀ ਸ਼ੁਰੂ ਕਰਤੀ, ਤੇਰੇ ਲਈ ਨਾਮ ਬਣ ਗਿਆ। ਨਾਮ ਇਹ ਨਾਮ ਹੈ। ਨਾਮ ਸੁਣਿਓ ਧਿਆਨ ਨਾਲ। ਹੁਣ ਭਾਈ ਗੜੀਆ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਆ, ਕਈ ਦਿਨਾਂ ਦਾ ਪੈਂਡਾ ਤੈਅ ਕਰਦੇ ਆ, ਕਈ ਪ੍ਰੇਮੀਆਂ ਨੂੰ ਰਾਹ 'ਚ ਮਿਲਦੇ ਆ। ਜਦੋਂ ਗੁਜਰਾਤ ਪਹੁੰਚੇ, ਸ਼ਾਹ ਦੌਲਾ ਫਕੀਰ ਹੋਰ ਸਾਧੂ ਮਹਾਤਮਾ ਮਿਲੇ। ਜਦੋਂ ਸਾਰਿਆਂ ਨਾਲ ਮੇਲ ਹੋਇਆ, ਵੇਖੋ ਸ਼ਰਾਬੀ ਨੂੰ ਸ਼ਰਾਬੀ ਟੱਕਰ ਜਾਣ, ਉਹਨੂੰ ਚਾਅ ਚੜ ਜਾਂਦਾ।
ਜੁਆਰੀਏ ਨੂੰ ਜੁਆਰੀਏ ਟੱਕਰ ਜਾਣ ਉਹਨੂੰ ਚਾਅ ਚੜਦਾ ਹੈ। ਸੱਚੀ ਗੱਲ, ਚੋਰ ਨੂੰ ਚੋਰ ਟੱਕਰ ਜਾਣ ਉਹਨੂੰ ਚਾਅ ਚੜ ਜਾਂਦਾ ਹੈ। ਤੇ ਜਦੋਂ ਨਾਮ ਜਪਣ ਵਾਲੇ ਨੂੰ ਨਾਮ ਜਪਣ ਵਾਲੇ ਮਿਲਦੇ ਨਾ ਉਹਨੂੰ ਚਾਅ ਚੜ ਜਾਂਦਾ। ਸ਼ੁਕਰ ਹੈ, ਸ਼ੁਕਰ ਹੈ, ਗੁਰੂ ਦੀਆਂ ਵਡਿਆਈਆਂ ਕਰਨ ਵਾਲੇ ਹੋਰ ਲੱਭ ਪਏ ਆ। ਅੱਗੇ ਮੈਂ ਕੱਲਾ ਸੀ, ਹੁਣ ਹੋਰ ਮਿਲਾਂਗੇ, ਅਸੀਂ ਹੋਰ ਵਡਿਆਈਆਂ ਕਰਾਂਗੇ, ਹੋਰ ਗੁਰੂ ਦੇ ਗੁਣ ਗਾਵਾਂਗੇ, ਸਿਫਤ ਸਲਾਹ ਕਰਾਂਗੇ। ਹੁਣ ਭਾਈ ਗੜੀਆ ਜੀ ਨੂੰ ਜਦੋਂ ਸ਼ਾਹ ਦੌਲਾ ਫਕੀਰ ਮਿਲਿਆ, ਹੋਰ ਸਾਧੂ ਸਿੱਖ ਮਿਲੇ, ਤੇ ਉਸ ਵੇਲੇ ਨਾ ਮਿਲ ਕੇ ਥੋੜਾ ਸਮਾਂ ਜਲ ਪਾਣੀ ਛਕਿਆ ਤੇ ਬਾਅਦ ਵਿੱਚ ਗੁਰੂ ਦੀਆਂ ਵਡਿਆਈਆਂ ਸ਼ੁਰੂ ਹੋ ਗਈਆਂ। ਗੁਰੂ ਹਰਗੋਬਿੰਦ ਸਾਹਿਬ ਦੇ ਹੋ ਜੇ ਨੇ, ਗੁਰੂ ਸਾਹਿਬ ਤੇ ਏਡੇ ਨਿਮਰਤਾਵਾਨ ਨੇ, ਗੁਰੂ ਸਾਹਿਬ ਤੇ ਦਇਆਵਾਨ ਨੇ, ਗੁਰੂ ਸਾਹਿਬ ਔਗਣਾ ਨੂੰ ਦੇਖ ਕੇ ਅੰਡਟ ਕਰਦੇ ਨੇ। ਉਹ ਨਿਮਰਤਾ ਦੀ ਮੂਰਤ, ਉਹ ਨਿਰਵੈਰਤਾ ਦੀ ਮੂਰਤ ਨੇ। ਇਹ ਵਡਿਆਈਆਂ ਚੱਲਣ ਲੱਗ ਪਈਆਂ ਤੇ ਉਸ ਵੇਲੇ ਗੁਰੂ ਜੀ ਦੀਆਂ ਜੰਗ ਜਿੱਤਣ ਵਾਲੀਆਂ ਗੱਲਾਂ ਵੀ ਸੁਣੀਆਂ ਸ਼ਾਹ ਦੌਲੇ ਫਕੀਰ ਨੇ। ਭਾਈ ਗੜੀਏ ਦੇ ਮੂੰਹ ਬੜਾ ਖੁਸ਼ ਹੋਇਆ ਤੇ ਉਸ ਵੇਲੇ ਇਹ ਗੱਲ ਕਹੀ, ਕਹਿੰਦੇ ਤੁਰਕਾਂ ਨੂੰ ਅਨੀਤੀ ਤੋਂ ਹਟਾਉਣ ਵਾਲੇ ਤੇ ਧਰਮ ਦੀ ਰੱਖਿਆ ਕਰਨ ਵਾਲੇ ਇਸ ਵੇਲੇ ਕੇਵਲ ਗੁਰੂ ਹਰਗੋਬਿੰਦ ਸਾਹਿਬ ਨੇ। ਸ਼ਾਹ ਦੌਲਾ ਫਕੀਰ ਕਹਿੰਦਾ ਹੈ, ਤੁਰਕਾਂ ਨੂੰ ਅਨੀਤੀ ਤੋਂ ਹਟਾਉਣ ਵਾਲੇ, ਧਰਮ ਦੀ ਰੱਖਿਆ ਕਰਨ ਵਾਲੇ ਇਸ ਵੇਲੇ ਕੇਵਲ ਤੇ ਕੇਵਲ ਗੁਰੂ ਹਰਗੋਬਿੰਦ ਸਾਹਿਬ ਨੇ, ਜਿਹੜੇ ਬਾਦਸ਼ਾਹ ਨਾਲ ਵੀ ਟੱਕਰ ਲੈ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਸ਼ਾਹ ਦੌਲੇ ਫਕੀਰ ਨੇ ਆਪਣੇ ਸੇਵਾਦਾਰਾਂ ਕੋਲੋਂ ਹੋਰ ਇਧਰੋਂ ਉਧਰੋਂ ਕਾਰ ਭੇਟਾਂ ਇਕੱਠੀ ਕਰਾ ਕੇ ਦਿੱਤੀ। ਭਾਈ ਗੜੀਏ ਨੇ ਉੱਥੋਂ ਹੀ ਮਹਾਰਾਜ ਜੀਆਂ ਵੱਲ ਭੇਜਤੀ, ਉੱਥੋਂ ਹੀ। ਹੁਣ ਸੁਣਨ ਵਾਲੀ ਗੱਲ ਜੀ, ਕੁਝ ਕੁ ਦਿਨ ਰੁਕੇ ਭਾਈ ਗੜੀਆ ਜੀ, ਤੇ ਇਹਨਾਂ ਦੀ ਸੱਚਾਈ, ਇਹਨਾਂ ਦਾ ਸਿਦਕ ਵੇਖ ਕੇ ਨਾ ਸ਼ਾਹ ਦੌਲਾ ਫਕੀਰ ਬੜਾ ਹੀ ਖੁਸ਼ ਹੋਇਆ ਕਿ ਜੋ ਕੁਝ ਦਿੱਤਾ ਇਹਨਾਂ ਨੇ ਗੁਰੂ ਜੀ ਨੂੰ ਪਹੁੰਚਾਤਾ ਹੈ। ਬੜਾ ਖੁਸ਼ ਹੋਇਆ ਤੇ ਉਸ ਵੇਲੇ ਨਾ ਇੱਕ ਚੰਗੀ ਪੋਸ਼ਾਕ ਤੇ ਇੱਕ ਬੜਾ ਵਧੀਆ ਜੋੜਾ ਭਾਈ ਜੀ ਨੂੰ ਦਿੱਤਾ, ਭਾਈ ਗੜੀਆ ਜੀ ਨੂੰ। ਤੇ ਉਸ ਸਮੇਂ ਨਾ ਉਹ ਪੋਸ਼ਾਕ ਤੇ ਜੋੜਾ ਵੀ ਗੁਰੂ ਜੀ ਦੇ ਨਿਮਿਤ ਕਿਸੇ ਸਿੱਖ ਨੂੰ ਪਹਿਨਾ ਦਿੱਤਾ। ਸਮਝਿਓ, ਬੜੀ ਸੋਹਣੀ ਪੋਸ਼ਾਕ ਦਿੱਤੀ, ਬੜਾ ਸੋਹਣਾ ਜੋੜਾ ਦਿੱਤਾ ਸ਼ਾਹ ਦੌਲੇ ਫਕੀਰ ਨੇ। ਪਰ ਭਾਈ ਗੜੀਆ ਜੀ ਨੇ ਉਹ ਵੀ ਆਪਣੇ ਕੋਲ ਨਹੀਂ ਰੱਖਿਆ, ਕਿਸੇ ਲੋੜਵੰਦ ਸਿੱਖ ਨੂੰ ਉੱਥੇ ਹੀ ਦੇ ਦਿੱਤਾ। ਉੱਥੇ ਹੀ, ਮੈਂ ਤੇ ਸਾਦੇ ਕੱਪੜੇ ਪਾਉਣਾ ਬਈ, ਅੱਜ ਚੋਲਾ ਵੀ ਤੂੰ ਰੱਖ, ਇਹ ਜੋੜਾ ਵੀ ਤੂੰ ਰੱਖ। ਤੇ ਜਦੋਂ ਇਹ ਚੀਜ਼ ਵੇਖੀ ਨਾ ਸ਼ਾਹ ਦੌਲੇ ਫਕੀਰ ਨੇ ਥੋੜਾ ਨਾਰਾਜ਼ ਹੋਇਆ ਤੇ ਭਾਈ ਜੀ ਨੂੰ ਕਹਿੰਦਾ, ਸਾਨੂੰ ਇਹੋ ਜਿਹੀ ਉਦਾਰਤਾ ਨਹੀਂ ਚੰਗੀ ਲੱਗੀ। ਅਸੀਂ ਦਿੱਤੀ ਤੁਹਾਨੂੰ ਚੀਜ਼, ਤੁਸੀਂ ਗਾਂ ਵੰਡਤੀ, ਆਪ ਤੁਸੀਂ ਟੁੱਟੀ ਫੁੱਟੀ ਜੀ ਇਹ ਚੱਪਲ ਪਾਈ, ਇਹ ਜੋੜਾ ਪਾਇਆ, ਟੁੱਟਿਆ ਜਿਹਾ ਜੋੜਾ ਪਾਇਆ ਹੋਇਆ। ਸਾਨੂੰ ਇਹ ਤੁਹਾਡੀ ਚੀਜ਼ ਪਸੰਦ ਨਹੀਂ ਆਈ, ਦਿੱਤੀ ਅਸੀਂ ਤੁਹਾਨੂੰ ਚੀਜ਼ ਤੇ ਤੁਸੀਂ ਦੂਜਿਆਂ ਨੂੰ ਦਿੱਤੀ, ਇਹ ਚੀਜ਼ ਤੁਹਾਡੀ ਸਾਨੂੰ ਭਾਈ ਨਹੀਂ। ਤੇ ਉਸ ਵੇਲੇ ਭਾਈ ਗੜੀਆ ਜੀ ਨੇ ਨਾ ਸ਼ਾਹ ਦੌਲੇ ਫਕੀਰ ਦੇ ਬਚਨ ਸੁਣ ਕੇ ਉਹਨੇ ਕਿਹਾ, ਜੀ ਤੁਸੀਂ ਤੇ ਆਪ ਟੁੱਟੀ ਜੀ ਜੁੱਤੀ ਪਾਈ, ਟੁੱਟਾ ਜਿਹਾ ਜੋੜਾ ਪਾਇਆ, ਅਸੀਂ ਦਿੱਤੀ ਸੀ ਕਿ ਤੁਹਾਡੇ ਪੈਰ ਖਰਾਬ ਨਹੀਂ ਹੋਣਗੇ। ਤੁਸੀਂ ਜੁੱਤੀ ਜਿਹੜੀ ਪਾਈ, ਜੋੜਾ ਜਿਹੜਾ ਪਾਇਆ, ਉਹ ਟੁੱਟਿਆ ਜੋੜਾ ਹੈ, ਜਦੋਂ ਤੁਰਦੇ ਹੋ ਉਹਦੇ ਨਾਲ ਮਿੱਟੀ ਉੱਡਦੀ, ਤੁਹਾਡੇ ਕੱਪੜੇ ਖਰਾਬ ਹੁੰਦੇ ਨੇ, ਤਾਂ ਕਰਕੇ ਤੁਹਾਨੂੰ ਚੰਗਾ ਜੋੜਾ ਦਿੱਤਾ ਸੀ, ਤੁਸੀਂ ਅੱਗੇ ਵੰਡਤਾ, ਇਹ ਤੁਹਾਡੀ ਚੀਜ਼ ਸਾਨੂੰ ਨਹੀਂ ਚੰਗੀ ਲੱਗੀ, ਚੰਗਾ ਜੋੜਾ ਪਾਇਆ, ਤੁਸੀਂ ਗੁਰੂ ਦੇ ਸਿੱਖ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਉਸ ਵੇਲੇ ਭਾਈ ਗੜੀਆ ਜੀ ਬੜੀ ਕਰਨੀ ਵਾਲੇ, ਬੜੀ ਕਮਾਈ ਵਾਲੇ, ਨਿਮਰਤਾ ਵਾਲੇ, ਕਮਾਈ ਕਰਦੇ ਵੀ ਨੇ ਤੇ ਕਮਾਈ ਨੂੰ ਸੰਭਾਲ ਕੇ ਵੀ ਰੱਖਦੇ ਨੇ। ਭਾਈ ਗੜੀਆ ਜੀ ਨਾ ਆਪਣੇ ਮਨ 'ਚ ਹੱਸ ਪਏ, ਕਹਿਣ ਲੱਗੇ, ਲੱਗਦਾ ਸਾਡੇ ਟੁੱਟੇ ਜੇ ਜੋੜੇ ਵੱਲ ਵੇਖ ਕੇ ਇਹ ਸਾਡੇ ਉੱਤੇ ਸ਼ੰਕਾ ਕਰਨ ਲੱਗ ਪਿਆ, ਸਾਡੇ ਕੋਲ ਗਰੀਬੀ ਬੜੀ ਹੈ, ਮਾਇਆ ਦੀ ਗਰੀਬੀ ਬੜੀ ਹੈ, ਤੇ ਇਹਨਾਂ ਦਾ ਇਹ ਵੀ ਸ਼ੰਕਾ ਦੂਰ ਕਰ ਦਿੰਦੇ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਸ਼ੰਕਾ ਦੂਰ ਕਿਵੇਂ ਕੀਤਾ? ਸਤਿਗੁਰੂ ਸੇਵਾ ਲੈਣ। ਮੈਂ ਗੱਲ ਕਰ ਰਿਹਾ ਗੁਰੂ ਦੀਆਂ ਵਡਿਆਈਆਂ ਦਾ ਅੰਦਾਜ਼ਾ ਅਸੀਂ ਤੁਸੀਂ ਕੀ ਲਾ ਸਕਦੇ? ਗੁਰੂ ਦੇ ਸਿੱਖ ਹੀ ਨਹੀਂ ਮਾਣ। ਇੱਕ ਵਾਰੀ ਪੜਿਓ ਸਾਰੇ ਪਿਆਰ ਨਾਲ। ਫੂਲੇ ਮਾਰਗ ਜਿਨ ਹੈ ਬਤਾਇਆ,
ऐसा गुर, ऐसा गुर, ऐसा गुर, ऐसा गुर बड़ पाकी पाया, ऐसा गुर बड़ पाकी पाया, ऐसा गुर बड़ पाकी पाया, ऐसा गुर बड़ पाकी पाया। भूले मार्ग जिन्हें बताया, भूले मार्ग जिन्हें बताया, ऐसा गुर, ऐसा गुर, ऐसा गुर, ऐसा गुर, ऐसा गुर, ऐसा गुर, ऐसा गुर बड़ पाकी पाया, ऐसा गुर बड़ पाकी पाया, ऐसा गुर बड़ पाकी पाया, ऐसा गुर बड़ पाकी पाया। ऐसा गुर बड़ पाकी पाया, ऐसा गुर बड़ पाकी पाया, ऐसा गुर बड़ पाकी पाया, ऐसा गुर बड़ पाकी पाया। भूले मार्ग जिन्हें बताया, भूले मार्ग जिन्हें बताया, ऐसा गुर, ऐसा गुर, ऐसा गुर, ऐसा गुर, ऐसा गुर, ऐसा गुर, जी ऐसा गुर बड़ पाकी पाया, 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 ऐसा गुर बड़ पाकी पाया। ऐसा गुर बड़ पाकी पाया। ਧੰਨ ਗੁਰੂ ਰਾਮਦਾਸ ਜੀ, गुरु रामदास जी। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ दीप सिंह ਵੇਖੋ ਸ਼ਾਹ ਦੌਲੇ ਫਕੀਰ ਨੇ ਟੁੱਟਾ ਜੋੜਾ ਵੇਖ ਕੇ ਭਾਈ ਗੜੀਏ ਦਾ ਚੰਗਾ ਜੋੜਾ ਦਿੱਤਾ, ਪੋਸ਼ਾਕ ਦਿੱਤੀ ਵੀ ਚੰਗਾ ਜੋੜਾ ਪਾਉਣਗੇ, ਮਿੱਟੀ ਨਹੀਂ ਉੱਡੇਗੀ, ਕੱਪੜੇ ਖਰਾਬ ਨਹੀਂ ਹੋਣਗੇ। ਪਰ ਉਹਨਾਂ ਨੇ ਉਹੀ ਗਾਂ ਵੰਡਤਾ, ਕਹਿੰਦੇ ਇਹੋ ਜਿਹੀ ਉਦਾਰਤਾ ਮੈਨੂੰ ਨਹੀਂ ਚੰਗੀ ਲੱਗੀ। ਆਪ ਟੁੱਟਾ ਜਿਹਾ ਜੋੜਾ ਪਾਇਆ, ਤੁਸੀਂ ਗੁਰੂ ਦੇ ਸਿੱਖ ਹੋ, ਚੰਗਾ ਜੋੜਾ ਪਾਇਆ ਕਰੋ। ਤੇ ਭਾਈ ਗੜੀਆ ਜੀ ਮਨ 'ਚ ਸੋਚਦੇ, ਕਹਿੰਦੇ ਲੱਗਦਾ ਸਾਡਾ ਟੁੱਟਾ ਜਿਹਾ ਜੋੜਾ ਵੇਖ ਕੇ ਨਾ ਇਹਦੇ ਅੰਦਰ ਸ਼ੰਕਾ ਆ ਗਿਆ। ਟੁੱਟਾ ਜੋੜਾ ਵੇਖ ਕੇ ਮੇਰੀ ਗਰੀਬੀ ਦਾ ਅੰਦਾਜ਼ਾ ਲਾ ਰਿਹਾ ਹੈ, ਪਰ ਲੱਗਦਾ ਇਹਨੂੰ ਅਜੇ ਪੂਰੀ ਤਰ੍ਹਾਂ ਨਹੀਂ ਪਤਾ ਮੇਰਾ ਗੁਰੂ ਹਰਗੋਬਿੰਦ ਸਾਈਂ ਕਿੰਨਾ ਵੱਡਾ ਹੈ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਭਾਈ ਗੜੀਆ ਜੀ ਪਤਾ ਕੀ ਕਹਿੰਦੇ, ਕਹਿੰਦੇ ਸ਼ਾਹ ਦੌਲੇ ਫਕੀਰ ਨੂੰ, ਕਹਿੰਦੇ ਫਕੀਰ ਸਾਈਂ ਜਿਹੜੇ ਜੋੜੇ ਵੱਲ ਵੇਖ ਕੇ ਤੁਹਾਡੇ ਅੰਦਰ ਹਲਕਾ ਫੁਰਨਾ ਬਣਿਆ ਨਾ, ਮੈਂ ਗਰੀਬ ਬੜਾ, ਇੱਕ ਵਾਰੀ ਦੁਬਾਰਾ ਮੇਰੀਆਂ ਜੁੱਤੀਆਂ ਵੱਲ, ਮੇਰੇ ਜੋੜੇ ਵੱਲ ਵੇਖੋ ਤਾਂ ਸਹੀ। ਤੇ ਇਤਿਹਾਸ ਲਿਖਦਾ ਭਾਈ ਗੜੀਆ ਜੀ ਨੇ ਆਪਣੀ ਜੁੱਤੀ ਝਾੜੀ,
ਹੁਣ ਜੁੱਤੀ ਦੇ ਵਿੱਚ ਜਿਹੜੇ ਨਿੱਕੇ ਨਿੱਕੇ ਕੋਈ ਮਿੱਟੀ ਦੇ ਕਣ ਸੀ, ਜਦੋਂ ਹੁਣ ਜੁੱਤੀ ਝਾੜੀ ਤੇ ਕੀ ਵੇਖਦਾ ਸ਼ਾਹ ਦੌਲਾ ਫਕੀਰ, ਉਹਨੂੰ ਏਦਾਂ ਮਹਿਸੂਸ ਹੁੰਦਾ ਇਹਨਾਂ ਨੇ ਜੁੱਤੀ ਝਾੜੀ ਏ, ਜੁੱਤੀ ਵਿੱਚੋਂ ਮਿੱਟੀ ਦੇ ਕਣ ਨਹੀਂ। ਸ਼ਾਹ ਦੌਲਾ ਕੀ ਵੇਖਦਾ, ਜਿੰਨੇ ਮਿੱਟੀ ਦੇ ਕਣ ਨੇ ਉਹ ਮਿੱਟੀ ਦੇ ਕਣ ਨਹੀਂ, ਹੀਰੇ ਪੰਨੇ ਤੇ ਨੀਲਮ ਵਿਖਾਈ ਦੇ ਰਹੇ ਨੇ। ਸੋਨਿਹਾਲ ਸਤਿ ਸ੍ਰੀ ਅਕਾਲ। ਸ਼ਾਹ ਦੌਲੇ ਫਕੀਰ ਦਾ ਵੀ ਥੋੜਾ ਮਾਨ ਉਹ ਟੁੱਟ ਗਿਆ। ਮੈਂ ਸੋਚਦਾ ਸਾਂ ਸਿੱਖ ਗਰੀਬ ਬੜਾ ਟੁੱਟਾ ਜਿਹਾ ਜੋੜਾ ਪਾਇਆ, ਟੁੱਟਾ ਜਿਹਾ ਜੋੜਾ, ਪਰ ਇਹਦੇ ਪੈਰਾਂ ਦੇ ਜੋੜੇ ਦੇ ਵਿੱਚ ਜਿਹੜੀ ਮਿੱਟੀ ਹੈ, ਮਿੱਟੇ ਚੋਂ ਵੀ ਹੀਰੇ ਲਾਲ ਆ ਨੀਲਮ ਨਜ਼ਰ ਆ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਉਹ ਗੁਰੂ ਦੇ ਸਿੱਖ ਏਡੇ ਵੱਡੇ ਨੇ, ਮਿੱਟੀ ਝਾੜਨ ਤੇ ਆ ਚੀਜ਼ਾਂ ਨਿਕਲ ਆਉਂਦੀਆਂ, ਮਿੱਟੀ ਝਾੜਨ। ਗੁਰੂ ਕਿੰਨਾ ਵੱਡਾ ਹੋਏਗਾ, ਗੁਰੂ ਸਾਹਿਬ ਕਿੰਨੇ ਵੱਡੇ ਹੋਣਗੇ। ਇਹ ਜ਼ਿਕਰ ਅੱਗੇ ਹੋਰ ਰੂਪ ਧਾਰਨ ਕਰਦਾ। ਜਦੋਂ ਗਏ ਭਾਈ ਗੜੀਆ ਜੀ ਕਸ਼ਮੀਰ ਤੋਂ ਕਾਰ ਭੇਟਾ ਇਕੱਠੀ ਕਰਨ ਲੱਗ ਪਏ, ਉੱਥੇ ਵੀ ਉਦਾਰਤਾ ਵਾਲਾ ਸਿਸਟਮ ਰੱਖਿਆ। ਜਿੰਨੀ ਮਾਇਆ ਮਿਲਣੀ ਸਾਰੀ ਦੀ ਸਾਰੀ ਮਾਇਆ ਨਾਲ ਰੋਜ਼ ਲੰਗਰ ਲਾ ਦੇਣੇ, ਗਰੀਬਾਂ 'ਚ ਵੰਡਣੀ ਸ਼ੁਰੂ ਕਰਤੀ। ਕੁਝ ਸਮੇਂ ਬਾਅਦ ਆ ਖਾਲੀ ਹੱਥ ਰਹੇ ਨੇ, ਪਰ ਜਦੋਂ ਅਜੇ ਪਹੁੰਚੇ ਨਹੀਂ ਤੇ 2-4 ਜਾਣਿਆਂ ਨੇ ਸ਼ਿਕਾਇਤ ਕਰਤੀ, ਮਹਾਰਾਜ ਗਏ ਸੀ ਭਾਈ ਗੜੀਆ ਜੀ ਕਾਰ ਭੇਟਾ ਇਕੱਠੀ ਕਰਨ, ਪਰ ਆ ਖਾਲੀ ਰਹੇ ਨੇ, ਕੁਝ ਲੈ ਕੇ ਨਹੀਂ ਆ ਰਹੇ। ਮਹਾਰਾਜ ਨੂੰ ਤੇ ਪਤਾ। ਜਦੋਂ ਪਹੁੰਚੇ ਸੀ ਭਾਈ ਗੜੀਆ ਜੀ ਤੇ ਮਹਾਰਾਜ ਨੇ ਉਸ ਵੇਲੇ ਗਲਵਕੜੀ ਨਾਲ ਲਾ ਲਿਆ ਸੀ। ਕਹਿੰਦੇ ਆ ਭਾਈ ਗੜੀਆ, ਤੇਰੇ ਆਉਣ ਤੋਂ ਪਹਿਲਾਂ ਹੀ ਤੇਰੀ ਸੇਵਾ ਸਾਡੇ ਤੱਕ ਪਹੁੰਚ ਗਈ ਹੈ। ਜਿਹੜਾ ਤੂੰ ਗਰੀਬਾਂ 'ਚ ਦਾਨ ਪੁੰਨ ਕਰਕੇ ਆਇਆ, ਲੋੜਮੰਦਾਂ ਨੂੰ ਦੇ ਕੇ ਆਇਆ, ਲੰਗਰ ਲਾ ਕੇ ਆਇਆ, ਉਹ ਸਾਰੀ ਮਾਇਆ ਕਾਰ ਭੇਟਾ ਤੇਰੇ ਆਉਣ ਤੋਂ ਪਹਿਲਾਂ ਹੀ ਸਾਡੇ ਤੱਕ ਆ ਗਈ ਹੈ, ਬਖਸ਼ਿਸ਼ਾਂ ਦਿੱਤੀਆਂ। ਮੇਰੇ ਕਹਿਣ ਦਾ ਇਸ਼ਾਰਾ ਸਮਝੋ, ਜਿਹੜੀ ਮੈਂ ਗੱਲ ਤੁਹਾਨੂੰ ਸੁਣਾ ਰਿਹਾ, ਗੁਰੂ ਕਿੱਡਾ ਵੱਡਾ ਹੋਏਗਾ ਉਹ ਜਿਹਦੇ ਸਿੱਖ ਦੇ ਜੋੜੀਆਂ ਵਿੱਚੋਂ ਹੀਰੇ ਡਿੱਗਦੇ ਨੇ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਗੁਰੂ ਕਿੱਡਾ ਵੱਡਾ ਹੋਏਗਾ ਜਿਹਦਾ ਸਿੱਖ ਬਾਬਾ ਦੀਪ ਸਿੰਘ ਹੀ ਨਹੀਂ ਮਾਣ। ਉਹ ਗੁਰੂ ਕਿੱਡਾ ਵੱਡਾ ਹੋਏਗਾ ਜਿਹਦੇ ਸਿੱਖ ਨੂੰ ਇੰਨੀ ਤਾਕਤ ਦੇਤੀ ਹੈ ਬਾਬੇ ਨੇ, ਇੰਨੀ ਤਾਕਤ ਦੇਤੀ ਹੈ ਗੁਰੂ ਨੇ ਕਿ ਦੀਪ ਸਿੰਘਾ ਅੱਜ ਤੋਂ ਖੀਸਾ ਮੇਰਾ ਤੇ ਹੱਥ ਤੇਰਾ, ਜਿਹਨੂੰ ਜੋ ਮਰਜ਼ੀ ਵੰਡੀ ਜਾ, ਜੋ ਮਰਜ਼ੀ ਦੇਈ ਚੱਲ, ਮੈਂ ਕਦੀ ਤੇਰਾ ਹੱਥ ਨਹੀਂ ਫੜਾਂਗਾ। ਉਹ ਗੁਰੂ ਕਿੱਡਾ ਵੱਡਾ ਹੋਏਗਾ। ਤੋ ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਆਪ ਇੱਕ ਵਾਰੀ ਇਹ ਪੰਕਤੀਆਂ ਪੜੋ, ਕੀਰਤਨ ਦੀ ਸਮਾਪਤੀ। ਇੱਕ ਬੜੀ ਜ਼ਰੂਰੀ ਬੇਨਤੀ ਸੰਗਤ ਦੇ ਚਰਨਾਂ 'ਚ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਧਿਆਨ ਨਾਲ ਬੇਨਤੀ ਨੂੰ ਸੁਣਿਓ ਵੀ ਤੇ ਸ਼ੇਅਰ ਵੀ ਕਰਿਓ। 2 ਬੇਨਤੀਆਂ ਨੇ, ਇਹ ਧਿਆਨ ਨਾਲ ਸੁਣਨੀਆਂ ਨੇ। ਜਿਹੜੇ ਲਾਈਵ ਸੁਣਦਾ ਹੈ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਭਲਾ, 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ। ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ ਹੈ, ਸਭ ਨੂੰ ਪਤਾ ਹੈ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਉਹ ਐਂਬੂਲੈਂਸ ਬਣਨੀ ਹੈ। ਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਤੇ ਚਾਹੀਦੀ ਵੀ ਜਲਦੀ ਹੈ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ। ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ। ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਏ ਵਾਲਾ ਰੁਪਈਆ ਪਾਵੇ। ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ, ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ, ਉਹਦੇ ਰੋਗ ਤੋਂ ਜਲਦੀ ਇਲਾਜ ਲਈ ਆਪਣੀ ਜਗ੍ਹਾ ਤੇ ਪਹੁੰਚੇ, ਰਾਹਤ ਮਿਲੇ, ਉਹ ਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਤੇ ਇੱਕ ਤੁਹਾਨੂੰ ਪਤਾ ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ,
ਉਹ ਗੱਡੀ ਹੁਣ ਕਾਫੀ ਬਿਰਧ ਹੋ ਗਈ, ਪੁਰਾਣੀ ਹੋ ਗਈ ਹੈ ਤੇ ਕਾਫੀ ਉਹਦੇ ਤੇ ਖਰਚਾ ਆ ਜਾਂਦਾ ਹੈ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ ਕਦੀ ਕੋਈ ਨੁਕਸ। ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ ਹੈ। ਇਹ ਟੋਟਲ 21-22 ਲੱਖ ਦਾ ਖਰਚਾ ਹੈ ਦੋਵੇਂ ਗੱਡੀਆਂ ਦਾ। ਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ ਤਿਆਰ ਹੋ ਕੇ ਵੱਖ-ਵੱਖ ਥਾਵਾਂ ਤੇ, ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ? ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਆਪਣਾ ਦਸਵੰਧ ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨਸ਼ਾਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ। QR ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ QR ਕੋਡ ਦੇ ਰਾਹੀਂ ਤੁਸੀਂ ਇਹ ਟਰਸਟ ਨੂੰ ਸੇਵਾ ਭੇਜ ਸਕਦੇ ਹੋ। ਆਪਣੀ ਸੇਵਾ ਸਾਨੂੰ ਤੁਸੀਂ ਫੋਨ ਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲਦਾ ਹੈ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, ਇੱਕ ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ ਤੇ ਇੱਕ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ, ਤੇ ਉਹ ਵੀ ਸਿੱਧਾ ਭਲਾ ਹੈ। ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ, ਪਿਆਰਿਓ ਇਹ ਗੱਡੀ ਨਹੀਂ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ ਜਿਹੜੇ ਕਈ ਦਿਨਾਂ ਤੋਂ ਭੁੱਖੇ, ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ? ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜੀ ਵਿਦ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਦੇ ਵਿੱਚ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ, ਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ, ਤੇ ਇਹ ਤੁਹਾਡੇ ਘਰਾਂ 'ਚ ਕਮੀਆਂ ਨਹੀਂ ਰਹਿਣੀਆਂ। ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪੋ ਆਪਣੀਆਂ ਜੋ ਸੇਵਾਵਾਂ ਪਾ ਕੇ, ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਬਾਕੀ ਇਹ ਜਪਜੀ ਸਾਹਿਬ, ਚੁਪਈ ਸਾਹਿਬ ਦੇ ਪਾਠ ਦੀ ਚੇਪੇ ਘਰਾਂ ਦੇ ਵਿੱਚ ਲਾਓ, ਪੱਕਾ ਹਰ ਵੇਲੇ ਸਿਮਰਨ ਚੱਲਦਾ ਹੀ ਰਹੇ, ਘਰਾਂ ਦੇ ਵਿੱਚੋਂ ਵਾਈਬ੍ਰੇਸ਼ਨ ਬਣੀ ਰਹਿੰਦੀ ਹੈ। ਆਨਲਾਈਨ ਮੰਗਵਾਉਣ ਲਈ 9875909004 9875909004 ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪਣੇ ਘਰਾਂ 'ਚ ਕੋਰੀਅਰ ਰਾਹੀਂ ਵੀ ਇਹ ਚਿੱਪਾਂ ਮੰਗਵਾ ਸਕਦੇ ਹੋ। ਗੁਰਮੰਤਰ, ਮੂਲ ਮੰਤਰ ਦੇ ਜਾਪ ਦੀ, ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਇਹ ਪੈਨ ਡਰਾਈਵ ਵੀ ਹੈ, ਆਪਣੇ ਆਪਣੇ ਘਰਾਂ ਦੇ ਵਿੱਚ ਗੱਡੀਆਂ 'ਚ ਲਾਉਣ ਵਾਸਤੇ ਮੰਗਵਾਓ। ਗੁਰੂ ਰਾਮਦਾਸ ਭਲਾ ਕਰਨ। ਇਹ ਚੌਥੀ ਕਿਤਾਬ ਹੈ ਕੁਦਰਤ ਕੇ ਸਭ ਬੰਦੇ, ਇਹ ਵੀ ਆਪੋ ਆਪਣੇ ਘਰਾਂ ਵਿੱਚ ਤੁਸੀਂ ਬਾਈ ਕੋਰੀਅਰ ਮੰਗਵਾ ਸਕਦੇ ਹੋ। ਇਹਦੇ 'ਚ ਵੀ ਜੁੜਨ ਤੇ ਜੋੜਨ ਵਾਲੀਆਂ ਗੱਲਾਂ, ਜਿਵੇਂ ਅਸੀਂ ਕੀਰਤਨ ਕਰਦੇ ਹਾਂ, ਇਹ ਸਾਰੇ ਕੀਰਤਨਾਂ ਦੇ ਉਤਾਰੇ ਨੇ। ਗੁਰੂ ਮਿਹਰ ਕਰੇ। ਆਓ ਇੱਕ ਵਾਰੀ ਇਹ ਪੰਕਤੀਆਂ ਪੜੋ। ਸੰਤ ਜਨਾ ਮਿਲ ਹਰ ਜਸ ਗਾਇਓ, ਪੌੜੀ ਲਾ ਕੇ ਕੀਰਤਨ ਦੀ ਸਮਾਪਤੀ। ਤੇ ਇਹ ਜਿਹੜੀਆਂ 2 ਸੇਵਾਵਾਂ ਮੈਂ ਬੋਲੀਆਂ, ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਸਾਥ ਦੇਣਾ, ਕਿਉਂਕਿ ਇਹ ਕਿਸੇ ਦਾ ਨਿੱਜੀ ਕੰਮ ਨਹੀਂ, ਇਹ ਸੰਗਤ ਦਾ ਕੰਮ ਹੋਣਾ। ਤੇ ਨਿੱਜੀ ਲਾਲਚ ਕਿਤੇ ਨਾ ਹੋਵੇ, ਗੁਰੂ ਪਿਤਾ ਦੇ ਉੱਤੇ ਭਰੋਸੇ ਦਾ ਸਦਕਾ ਜੋ ਸੰਗਤ ਦੇ ਭਲੇ ਦੇ ਕੰਮ ਹੋਣ, ਤੇ ਉਹਨਾਂ ਵਿੱਚ ਫਿਰ ਜਿਹੜਾ ਵੀ ਹਿੱਸਾ ਪਾਉਂਦਾ ਸ਼ਹੀਦ ਸਿੰਘ, ਉਹਨਾਂ ਦੇ ਘਰਾਂ 'ਚ ਬਰਕਤਾਂ ਦੀਆਂ ਮੁੱਠਾਂ ਖੋਲ੍ਹਦੇ ਨੇ। ਇਹ ਚੀਜ਼ ਦਾ ਧਿਆਨ ਰੱਖਿਓ। ਗੁਰੂ ਪਿਤਾ ਨੇ ਤੁਹਾਨੂੰ ਹੋਰ ਬਰਕਤਾਂ ਪਾਉਣੀਆਂ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਆਓ ਜੀ ਬੜੇ ਪਿਆਰ 'ਚ ਪੜੋ, ਫਿਰ ਸਮਾਪਤੀ। फूले मार्ग जिन्हें बताया, फूले मार्ग जिन्हें बताया, ऐसा गुरे ऐसा गुरे ऐसा गुरे ऐसा गुरे ऐसा गुरे ऐसा गुरे ऐसा गुरवट पाकी पाया, ऐसा गुरवट पाकी पाया, ऐसा गुरवट पाकी पाया, ऐसा गुरवट पाकी पाया। बोले सो फतेह बुलाओ जी। वाहिगुरु जी का खालसा, वाहिगुरु जी की फतेह।
ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸੇਵਾਵਾਂ ਦਾ ਕੁੰਭ ਚੱਲ ਰਿਹਾ, ਸਭ ਨੂੰ ਪਤਾ ਹੈ। ਤੇ 2 ਵੱਡੀਆਂ ਸੇਵਾਵਾਂ ਗੁਰੂ ਪਿਤਾ ਜੀ ਨੇ ਸਾਡੀ ਝੋਲੀ 'ਚ ਪਾਈਆਂ ਨੇ। ਹੁਣ ਮੈਂ ਕੱਲ ਵੀ ਅਰਜ਼ ਕੀਤੀ ਸੀ, ਸਾਨੂੰ ਹਸਪਤਾਲ ਲਈ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, 20 ਰੁਪਈਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ, ਜਿਹਦੇ 'ਚ ਇੱਕੋ ਛੱਤ ਥੱਲੇ ਸਾਰੇ ਲਾਗਤ ਮੁੱਲ ਨਾਲ ਇਲਾਜ ਹੁੰਦੇ ਨੇ। ਆ ਕੇ ਆਪਣੀਆਂ ਅੱਖਾਂ ਨਾਲ ਵੇਖੋ, ਅਲਟਰਾਸਾਊਂਡ, ਐਕਸ-ਰੇ, ਖੂਨ ਦੇ ਜੋ ਲੈਬੋਰਟਰੀ ਦੇ ਖੂਨ ਦੀ ਜਾਂਚ ਦੇ ਸਾਰੇ ਕਾਰਜ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਫੈਸਿਲਿਟੀਆਂ ਨੇ ਬਿਲਕੁਲ ਲਾਗਤ ਮੁੱਲ ਦੇ ਨਾਲ ਇੱਕੋ ਛੱਤ ਥੱਲੇ। ਇਸ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ ਤੇ ਐਂਬੂਲੈਂਸ ਤਕਰੀਬਨ 10-11 ਲੱਖ ਦਾ ਖਰਚਾ ਹੈ ਐਂਬੂਲੈਂਸ ਦਾ। ਤੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਦਾ, ਜੋ ਵੀ ਗੁਰੂ ਪਿਤਾ ਜੀ ਨੇ ਤੁਹਾਨੂੰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ, ਭਾਵੇਂ ਇੱਕ ਕਿਣਕਾਈ, ਜਿਹਦੀ ਸਮਰੱਥਾ 1000 ਰੁਪਈਆ ਹਿੱਸਾ ਪਾਉਣ ਦੀ ਉਹ ਉਹਨਾਂ ਪਾਵੇ, 10,000 ਦੀ ਉਹ ਉਹਨਾਂ ਹਿੱਸਾ ਪਾਵੇ, 5,000 ਦੀ ਹੈ ਉਹ ਉਹਨਾਂ ਹਿੱਸਾ ਪਾਵੇ, ਲੱਖ ਵਾਲਾ ਲੱਖ ਸੇਵਾ ਕਰੇ। ਇਹ ਐਂਬੂਲੈਂਸ ਚਾਹੀਦੀ ਹੈ ਔਰ ਇਸ ਐਂਬੂਲੈਂਸ ਦੇ ਰਾਹੀਂ ਜਦੋਂ ਰੋਗੀ ਇਲਾਜ ਦੇ ਲਈ ਸਹੀ ਸਮੇਂ ਤੇ ਹਸਪਤਾਲਾਂ 'ਚ ਪਹੁੰਚਿਆ ਕਰਨਗੇ ਤੇ ਪਿਆਰਿਓ, ਮੈਨੂੰ ਇਦਾਂ ਮਹਿਸੂਸ ਹੁੰਦਾ ਹੈ ਤੁਹਾਡੇ ਬੱਚਿਆਂ ਨੂੰ, ਤੁਹਾਡੇ ਪਰਿਵਾਰਾਂ ਤੋਂ ਬਿਮਾਰੀਆਂ ਦੂਰ ਕਰਨ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਆਪਣੀ ਝੋਲੀ 'ਚ ਪਵਾ ਲੈਣਗੇ। ਵਾਹਿਗੁਰੂ ਜੀ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਜਿਹੜੀ ਐਂਬੂਲੈਂਸ ਦੀ ਜਿਹੜਾ ਐਂਬੂਲੈਂਸ ਦੀ ਸੇਵਾ ਕਰਨੀ ਚਾਹਵੇ ਉਹ ਉਦਾਂ ਕਰ ਲਵੇ। ਮੰਨ ਲਓ ਨਹੀਂ ਸਮਰੱਥਾ, ਜੋ ਗੁਰੂ ਨੇ ਤੁਹਾਨੂੰ ਕਿਣਕਾ ਦਿੱਤਾ ਉਸ ਮੁਤਾਬਕ ਹਾਜ਼ਰੀ ਲਾਇਓ। ਇੱਕ ਤੇ ਇਹ ਬੇਨਤੀ। ਦੂਸਰਾ, ਜਿਹੜਾ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਹੈ, ਇੱਕ ਰਸੋਈ ਉਹ ਹੈ ਜਿਹਦੇ 'ਚ 2500 ਮੈਂਬਰ ਰੋਜ਼ ਲੰਗਰ ਛਕਦੇ ਨੇ, ਤੇ ਇੱਕ ਗੱਡੀ ਆਪਾਂ ਬਣਾਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਲੋੜਵੰਦ ਥਾਵਾਂ ਦੇ ਉੱਤੇ ਜਿਹਦੇ ਰਾਹੀਂ ਲੰਗਰ ਪਹੁੰਚਾਉਣ ਦੀ ਸੇਵਾ ਨਿਭਾਈ ਜਾਂਦੀ। ਤੇ ਉਹਨਾਂ ਥਾਵਾਂ ਤੇ ਲੰਗਰ ਲਾਇਆ ਜਾਂਦਾ ਉਸ ਗੱਡੀ ਦੇ ਰਾਹੀਂ ਜਿੱਥੇ ਅੱਤ ਦੀ ਲੋੜ ਹੁੰਦੀ। ਕਈ ਦਿਨਾਂ ਤੋਂ ਬੱਚੇ ਭੁੱਖੇ ਰਹਿੰਦੇ ਨੇ ਕਈ ਇਲਾਕਿਆਂ 'ਚ, ਤੇ ਹਫ਼ਤੇ 'ਚ 2 ਵਾਰੀ 3 ਵਾਰੀ ਉਹਨਾਂ ਇਲਾਕਿਆਂ 'ਚ ਜਦੋਂ ਗੱਡੀ ਜਾਂਦੀ, ਜਦੋਂ ਉਹ ਪੇਟ ਭਰ ਕੇ ਖਾਣਾ ਖਾਂਦੇ ਨੇ, ਬਰਕਤਾਂ ਉਹਨਾਂ ਨੂੰ ਪੈਂਦੀਆਂ ਜਿਹੜੇ ਦਸਵੰਧ ਦਿੰਦੇ। ਉਹ ਸਾਨੂੰ ਉਸ ਗੱਡੀ ਦੀ ਵੀ ਲੋੜ ਹੈ, ਕਿਉਂਕਿ ਉਹ ਗੱਡੀ ਬਿਰਧ ਹੋ ਚੁੱਕੀ ਹੈ, ਕਾਫੀ ਪੁਰਾਣੀ ਹੋ ਗਈ, ਤੇ ਉਹ ਵੀ 10-11 ਲੱਖ ਦੇ ਕਰੀਬ ਗੱਡੀ ਬਣਦੀ ਹੈ। ਤੇ ਮੇਰੀ ਬੇਨਤੀ, ਉਸ ਗੱਡੀ ਦੀ ਪੂਰੀ ਕੋਈ ਸੇਵਾ ਲੈਣੀ ਚਾਹਵੇ, ਵਾਹ ਭਲਾ। ਤੇ ਜੇ ਨਹੀਂ ਕੋਈ ਕਰ ਸਕਦਾ, ਜਿੰਨੀ ਵੀ ਤੁਸੀਂ ਸੇਵਾ ਕਰ ਸਕਦੇ ਹੋ, ਟੀਵੀ ਸਕਰੀਨ ਦੇ ਉੱਤੇ QR ਕੋਡ ਵੀ ਚੱਲਦੇ ਨੇ, ਸਕੈਨ ਕਰਕੇ ਉਸੇ ਵੇਲੇ ਸੇਵਾ ਆਪ ਜੀ ਭੇਜ ਸਕਦੇ ਹੋ। ਤੁਰੰਤ ਦਾਨ ਮਹਾਪੁੰਨ। ਆਖੋ ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਬੰਦਾ ਜਦੋਂ ਸੇਵਾ ਡਿਲੇ ਕਰਦਾ ਨਾ, ਫਿਰ ਮਨ ਆਲਸੀ ਹੁੰਦਾ ਜਾਂਦਾ, ਆਲਸੀ, ਚਲ ਕੋਈ ਨਹੀਂ ਫਿਰ ਕਰ ਲਾਂਗੇ, ਹੁਣ ਆਹ ਲੋੜ ਹੈ, ਇਹ ਚੀਜ਼ ਲਈ ਵਰਤ ਲਈ ਨੇ, ਫਿਰ ਕਰ ਲਾਂਗੇ ਸੇਵਾ। ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ, ਤੁਰੰਤ ਦਾਨ ਮਹਾਪੁੰਨ, ਬਣਿਆ ਮਨ ਉਸੇ ਵੇਲੇ ਸੇਵਾ ਕਰਦੇ, ਨਹੀਂ ਤੇ ਮਨ ਆਲਸੀ ਬਣ ਜਾਂਦਾ, ਆਲਸੀ। ਮੈਂ ਜਿਵੇਂ ਪਿੱਛੇ ਗੱਲ ਸੁਣਾਈ ਸੀ, ਸੇਠ ਵਸਤੀ ਰਾਮ ਸੀ, ਉਹਨੇ 100 ਚੱਦਰਾਂ ਸੁੱਖ ਲਈਆਂ ਕਿ ਧਾਰਮਿਕ ਸਥਾਨ ਤੇ ਮੈਂ 100 ਚੱਦਰ ਚੜਾਉਣੀ, ਮੇਰੀ ਫਲਾਣੀ ਮਨੋਕਾਮਨਾ ਪੂਰੀ ਹੋ ਜੇ। ਮਨੋਕਾਮਨਾ ਪੂਰੀ ਹੋਈ, ਜਦੋਂ 100 ਚੱਦਰਾਂ ਚੜਾਉਣ ਦੀ ਵਾਰੀ ਕਹਿੰਦਾ ਇੰਨੀਆਂ ਮਹਿੰਗੀਆਂ ਚੱਦਰਾਂ, 100 ਚੱਦਰਾਂ, ਕਹਿੰਦਾ ਚੱਲ 50 ਚੜਾ ਦੇਨੇ। 50 ਦਾ ਜਦੋਂ ਰੇਟ ਪਤਾ ਕੀਤਾ, ਕਹਿੰਦਾ ਅੱਛਾ ਇੰਨੇ ਪੈਸੇ ਲੱਗਣੇ। ਫਿਰ 10 ਤੇ ਆ ਗਿਆ, 10 ਤੋਂ ਫਿਰ ਇੱਕ ਚੱਦਰ ਤੇ ਆ ਗਿਆ, ਕਹਿੰਦਾ ਰੱਬ ਨੂੰ ਕਿਹੜਾ ਘਾਟਾ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਮਨ ਬਣੇ ਉਸੇ ਵੇਲੇ ਇਹ QR ਕੋਡ ਦੇ ਰਾਹੀਂ ਤੁਸੀਂ ਸਕੈਨ ਕਰਕੇ ਸੇਵਾ ਸਾਨੂੰ ਭੇਜ ਸਕਦੇ ਹੋ। ਅਕਾਊਂਟ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲਦੀ ਹੈ, ਸਕਰੀਨਸ਼ਾਟ ਲੈ ਲਓ, ਫੋਟੋ ਲੈ ਲਓ, ਆਪਣੀ ਸੇਵਾ ਸਾਨੂੰ ਅਕਾਊਂਟਾਂ ਰਾਹੀਂ ਵੀ ਭੇਜ ਸਕਦੇ ਹੋ। ਤੇ ਫੋਨ ਪੇ, ਗੂਗਲ ਪੇ, ਪੇਟੀਐਮ ਵੀ ਤੁਸੀਂ ਜੋ ਸੇਵਾ ਕਰ ਸਕਦੇ ਹੋ 9815099513 ਤੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਕਿਉਂਕਿ ਤੁਹਾਡੇ ਕਿਣਕੇ ਨਾਲ ਹੀ ਸਭ ਕੁਝ ਚੱਲਦਾ ਹੈ। ਤੁਹਾਡਾ ਕਿਣਕਾ ਸਮੁੰਦਰ ਬਣ ਜਾਂਦਾ ਹੈ। ਤੇ ਕੋਈ ਵੀ ਜੋ ਪਰਿਵਾਰਕ ਮੈਂਬਰ ਇਸ ਸੇਵਾ ਦੇ ਵੱਡੇ ਕੁੰਭ ਦੇ ਵਿੱਚ ਹਿੱਸਾ ਪਾਉਣ ਤੋਂ ਵਾਂਝਾ ਨਾ ਰਹਿ ਜੇ, ਇਹ ਮੇਰੀ ਬੇਨਤੀ ਹੈ। 2 ਵੱਡੀਆਂ ਸੇਵਾਵਾਂ ਬਾਪੂ ਜੀ ਨੇ ਸਾਨੂੰ ਦਿੱਤੀਆਂ ਨੇ, ਤੇ ਇਹ ਮੌਕਾ ਸੰਭੋ, ਸੇਵਾ ਜਿੰਨੀ ਲੁੱਟ ਸਕਦੇ ਹੋ ਲੁੱਟ ਲਓ, ਐਂਬੂਲੈਂਸ ਲਈ ਤੇ ਨਾਲ ਇਹ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਇਹ ਵੱਡੀਆਂ ਸੇਵਾਵਾਂ ਵਿੱਚ ਸਭ ਨੇ ਹਿੱਸਾ ਪਾਉਣਾ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ।
ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।